ਅਸਲਾਮ ਵਾਲੇਕੁਮ ਦੋਸਤੋ, ਸੋਚ ਦੇ ਸਫ਼ਰ ਦੇ ਨਾਲ ਡਾਕਟਰ ਰਫੀਕ ਤੁਹਾਡੀ ਖਿਦਮਤ 'ਚ ਹਾਜ਼ਰ ਹੈ। ਤੇ ਦੋਸਤੋ, ਅਸੀਂ ਅੱਜ ਗੱਲ ਕਰਾਂਗੇ ਜਿਸ ਤਰ੍ਹਾਂ ਚਾਹ ਇੱਕ ਫੈਸ਼ਨ ਬਣ ਗਿਆ ਔਰ ਅਕਸਰ ਅਸੀਂ ਕੋਈ ਦਵਾਈ ਵੀ ਲੈਣੀ ਹੁੰਦੀ ਨਾ ਤੇ ਉਹ ਚਾਹ ਨਾਲ ਲੈਂਦੇ ਹਾਂ। ਲੇਕਿਨ ਅੱਜ ਦੀ ਵੀਡੀਓ 'ਚ ਮੈਂ ਦੱਸਾਂਗਾ ਕਿ ਖਾਸ ਕਰਕੇ ਕੁਝ ਦਵਾਈਆਂ ਐਸੀਆਂ ਹੁੰਦੀਆਂ ਨੇ, ਅਗਰ ਤੁਸੀਂ ਚਾਹ ਨਾਲ ਲੈਂਦੇ ਜੇ ਨਾ ਤੇ ਉਹਨਾਂ ਦਾ ਨਾ ਸਿਰਫ ਅਸਰ ਘਟ ਜਾਂਦਾ ਬਲਕਿ ਉਹ ਤੁਹਾਨੂੰ ਨੁਕਸਾਨ ਵੀ ਦਿੰਦੀਆਂ ਨੇ। ਉਹਨਾਂ 'ਚ ਮੈਂ ਤਿੰਨ ਕਿਸਮ ਦੀਆਂ ਜਿਹੜੀਆਂ ਦਵਾਈਆਂ ਨੇ ਨਾ ਉਹਨਾਂ ਦਾ ਜ਼ਿਕਰ ਜ਼ਰੂਰ ਕਰਾਂਗਾ। ਪਹਿਲੇ ਨੰਬਰ ਤੇ ਜਿਹੜੀ ਦਵਾਈ ਆਉਂਦੀ ਹੈ ਨਾ, ਉਹ ਪੇਨ ਕਿਲਰਸ ਨੇ ਕੁਝ, ਜਿਸ ਤਰ੍ਹਾਂ ਪੈਰਾਸੀਟਾਮੋਲ ਹੈ ਜਾਂ ਆਈਬੂਪ੍ਰੋਫਨ ਹੈ। ਬਰੂਫਨ ਦੇ ਨਾਮ ਤੋਂ ਵੀ ਆਉਂਦੀ ਹੈ। ਅਗਰ ਤੁਸੀਂ ਇਹ ਪੇਨ ਕਿਲਰ ਜਿਹੜੇ ਨੇ ਨਾ, ਇਹ ਤੁਸੀਂ ਚਾਹ ਨਾਲ ਲੈਂਦੇ ਜੇ ਨਾ, ਤੇ ਚਾਹ ਦੇ ਵਿੱਚ ਖਾਸ ਕਿਸਮ ਦੇ ਕੰਪਾਊਂਡਸ ਹੁੰਦੇ ਨੇ ਜਿਹਨੂੰ ਅਸੀਂ ਟੈਨਨ ਕਹਿੰਦੇ ਆ। ਉਹ ਟੈਨਨ ਜਿਹੜੇ ਨੇ ਨਾ ਮੈਡੀਸਨ ਨਾਲ ਬਾਈਂਡ ਕਰ ਜਾਂਦੇ ਨੇ, ਜਿਹਦੀ ਵਜ੍ਹਾ ਤੋਂ ਇਹ ਦਵਾਈ ਦੀ ਅਬਜ਼ੌਰਪਸ਼ਨ ਬਲੱਡ 'ਚ ਘਟ ਜਾਂਦੀ। ਤੇ ਹੁੰਦਾ ਕੀ ਹੈ ਕਿ ਇੱਕ ਤੇ ਤੁਹਾਡਾ ਜਿਹੜਾ ਦਰਦ ਘਟ, ਜਿਹੜਾ ਉਹ ਸਹੀ ਨਹੀਂ ਘਟਦਾ ਜਿੰਨੀ ਤੁਸੀਂ ਦਵਾਈ ਲੈਂਦੇ ਜੇ। ਦੂਸਰਾ, ਮਿਹਦੇ ਦੇ ਵਿੱਚ ਇਹ ਇਰੀਟੇਸ਼ਨ ਕਾਜ਼ ਕਰੇਗਾ ਕਿਉਂਕਿ ਅਬਜ਼ੌਰਪਸ਼ਨ ਇਹਦੀ ਘਟ ਜਾਏਗੀ। ਲਿਹਾਜ਼ਾ ਕਦੀ ਵੀ ਇਹ ਪੇਨ ਕਿਲਰ ਚਾਹ ਨਾਲ ਤੁਸੀਂ ਨਹੀਂ ਲੈਣੇ, ਔਰ ਦਵਾਈ ਲੈਣ ਤੋਂ ਬਾਅਦ ਵੀ ਕੋਈ ਅੱਧਾ ਪੌਣਾ ਘੰਟਾ ਤੁਸੀਂ ਚਾਹ ਨਹੀਂ ਪੀਣੀ, ਇਹ ਵੀ ਤੁਸੀਂ ਖਿਆਲ ਕਰਨਾ। ਔਰ ਦੂਸਰੇ ਨੰਬਰ ਤੇ ਜਿਹੜੀਆਂ ਦਵਾਈਆਂ ਹੁੰਦੀਆਂ ਨੇ ਉਹ ਕੁਝ ਐਂਟੀਬਾਇਓਟਿਕਸ ਨੇ ਜਿਹੜੀ ਅਸੀਂ ਇਨਫੈਕਸ਼ਨ ਵਾਸਤੇ ਲੈਂਦੇ ਹਾਂ, ਜਿਹਦੇ 'ਚ ਟੈਟਰਾਸਾਈਕਲਿਨ ਹੈ ਜਾਂ ਸਿਪਰੋਫਲੌਕਸਾਸੀਨ ਹੈ। ਇਹ ਅਗਰ ਐਂਟੀਬਾਇਓਟਿਕ ਤੁਸੀਂ ਚਾਹ ਨਾਲ ਲੈਂਦੇ ਜੇ ਨਾ, ਤੇ ਇਹਨਾਂ ਐਂਟੀਬਾਇਓਟਿਕ ਦੇ ਨਾਲ ਵੀ ਟੈਨਨ ਜਿਹੜੇ ਨੇ ਚਾਹ ਦੇ ਵਿੱਚ, ਜਿਹੜੇ ਟੈਨਨਸ ਹੁੰਦੇ ਨੇ ਉਹਦੇ ਨਾਲ ਬਾਈਂਡ ਕਰ ਜਾਂਦੇ ਨੇ, ਤੇ ਉਹਦੀ ਅਬਜ਼ੌਰਪਸ਼ਨ ਨਹੀਂ ਹੁੰਦੀ ਐਂਟੀਬਾਇਓਟਿਕ ਦੀ। ਇੱਕ ਤੇ ਐਂਟੀਬਾਇਓਟਿਕ ਦੀ ਜਦੋਂ ਅਬਜ਼ੌਰਪਸ਼ਨ ਨਹੀਂ ਹੋਏਗੀ, ਤੁਹਾਡਾ ਇਨਫੈਕਸ਼ਨ ਕੰਟਰੋਲ ਨਹੀਂ ਹੋਏਗਾ। ਔਰ ਦੂਸਰੇ ਨੰਬਰ ਤੇ ਉਹ ਐਂਟੀਬਾਇਓਟਿਕ ਤੋਂ ਤੁਸੀਂ ਰੈਜ਼ਿਸਟੈਂਟ ਵੀ ਹੋ ਜਾਓ, ਕਿਉਂਕਿ ਉਹ ਸਹੀ ਤਰ੍ਹਾਂ ਦਵਾਈ ਅਸਰ ਹੀ ਨਹੀਂ ਕਰੇਗੀ। ਫਿਰ ਅਗਲੀ ਦਫਾ ਸ਼ਾਇਦ ਤੁਹਾਨੂੰ ਜ਼ਿਆਦਾ ਲੈਣੀ ਪਏ ਦਵਾਈ। ਤੇ ਲਿਹਾਜ਼ਾ ਕਦੀ ਵੀ ਤੁਸੀਂ ਕੋਸ਼ਿਸ਼ ਨਹੀਂ ਕਰਨੀ ਕਿ ਖਾਸ ਕਰ ਐਂਟੀਬਾਇਓਟਿਕ ਚਾਹ ਨਾਲ ਨਹੀਂ ਲੈਣੀ। ਔਰ ਤੀਸਰੇ ਨੰਬਰ ਤੇ ਜਿਹੜੀਆਂ ਦਵਾਈਆਂ ਆਉਂਦੀਆਂ ਨੇ ਉਹ ਦਿਲ ਦੀਆਂ ਦਵਾਈਆਂ ਨੇ, ਬਲੱਡ ਪ੍ਰੈਸ਼ਰ, ਜਿਸ ਤਰ੍ਹਾਂ ਬੀਟਾ ਬਲੋਕਰਸ ਨੇ। ਅਗਰ ਤੁਸੀਂ ਚਾਹ ਦੇ ਨਾਲ ਲੈਂਦੇ ਜੇ ਨਾ, ਕਿਉਂਕਿ ਪਹਿਲੇ ਹੀ ਤੁਹਾਡੀ ਦਿਲ ਦੀ ਧੜਕਨ ਤੇਜ਼ ਹੁੰਦੀ, ਬਲੱਡ ਪ੍ਰੈਸ਼ਰ ਜ਼ਿਆਦਾ ਹੈ, ਤੇ ਚਾਹ ਦੇ ਨਾਲ ਲੈਂਦੇ ਜੇ, ਤੁਹਾਨੂੰ ਪਤਾ ਹੈ ਚਾਹ ਦੇ ਵਿੱਚ ਕੈਫੀਨ ਹੁੰਦੀ, ਤੇ ਕੈਫੀਨ ਦੀ ਵਜ੍ਹਾ ਤੋਂ ਦਿਲ ਦੀ ਧੜਕਨ ਹੋਰ ਤੇਜ਼ ਹੋ ਜਾਂਦੀ। ਉਹ ਬਲਕਿ ਤੁਸੀਂ ਜਿਸ ਮਕਸਦ ਵਾਸਤੇ ਦਵਾਈ ਲੈਂਦੇ ਜੋ ਮਕਸਦ ਹੀ ਪੂਰਾ ਨਹੀਂ ਹੁੰਦਾ, ਚਾਹ ਉਹਦੇ ਨਾਲ ਇੰਟਰਫੇਅਰ ਕਰਦੀ। ਲਿਹਾਜ਼ਾ ਕਦੀ ਵੀ ਦਿਲ ਦੀ ਜਿਹੜੀਆਂ ਦਵਾਈਆਂ ਨੇ ਉਹ ਚਾਹ ਨਾਲ ਨਹੀਂ ਲੈਣੀਆਂ। ਤੇ ਉਮੀਦ ਹੈ ਕਿ ਤੁਹਾਨੂੰ ਕਨਸੈਪਟ ਸਮਝ ਵਿੱਚ ਆ ਗਿਆ ਹੋਵੇਗਾ ਕਿ ਜ਼ਰੂਰੀ ਨਹੀਂ ਕਿ ਹਰ ਦਵਾਈ ਹਰ ਟਾਈਮ ਤੁਸੀਂ ਚਾਹ ਹੀ ਪੀਣੀ। ਚਾਹ ਆਪਣੀ ਜਗ੍ਹਾ ਤੇ ਉਹਦੇ ਫਾਇਦੇ ਵੀ ਨੇ। ਹਾਂ, ਫਾਇਦੇ ਤਾਂ ਨੇ ਜੇ ਤੁਸੀਂ ਉਹਨੂੰ ਕੰਟਰੋਲ ਕਰਕੇ ਪੀਂਦੇ ਜੇ, ਥੋੜੀ ਚਾਹ ਪੀਂਦੇ ਜੇ, ਉਹਦੇ ਫਾਇਦੇ ਵੀ ਨਹੀਂ। ਲੇਕਿਨ ਅਗਰ ਤੁਸੀਂ ਦਵਾਈਆਂ ਦੇ ਨਾਲ ਇਸਤੇਮਾਲ ਕਰੋਗੇ ਤੇ ਫਿਰ ਚਾਹ ਦਾ ਤੇ ਫਾਇਦਾ ਆਪਣੀ ਜਗ੍ਹਾ, ਲੇਕਿਨ ਦਵਾਈਆਂ ਦਾ ਜਿਹੜਾ ਅਸਰ ਹੈ ਉਹ ਘਟ ਜਾਏਗਾ। ਉਮੀਦ ਹੈ ਕਿ ਤੁਹਾਨੂੰ ਕਨਸੈਪਟ ਸਮਝ ਵਿੱਚ ਆਇਆ ਹੋਵੇਗਾ। ਲੇਕਿਨ ਫਿਰ ਵੀ ਤੁਹਾਡਾ ਕੋਈ ਕੁਐਸਚਨ ਹੈ ਤੇ ਕਮੈਂਟ ਸੈਕਸ਼ਨ 'ਚ ਜ਼ਰੂਰ ਮੈਂਸ਼ਨ ਕਰੋ। ਇਨਸ਼ਾਅੱਲਾ ਮੈਂ ਉਹਦਾ ਜਵਾਬ ਵੀ ਦਿਆਂਗਾ, ਹੋ ਸਕਿਆ ਤੇ ਵੀਡੀਓ ਵੀ ਬਣਾ ਦਿਆਂਗਾ। ਜਜ਼ਾਕ ਅੱਲਾ।